ਬਾਬੇ ਲੱਦੇ ਦੀ ਧੀ ਹੈ ਨੈਤਾਂ ਬੀਬੀ। ਅੱਛਾ। ਉਹ ਮੈਨੂੰ ਕਹਿਣ ਲੱਗੇ ਵੀ ਪੁੱਤਰਾ ਅੱਜ ਨਾ ਸਰਦਾਰ ਆਏ ਨੇ ਤੇ ਬੜੀ ਪਿਆਰ ਮੁਹੱਬਤ ਹੈ ਤੇ ਮੈਂ ਜਾਣਾ ਹੈ। ਮੈਨੂੰ ਮਿਲਾ ਕੇ ਲਿਆ? ਮੈਨੂੰ ਮਿਲਾ ਕੇ ਲਿਆ। ਅੱਛਾ। ਉੱਥੇ ਅਸੀਂ ਚਲੇ ਗਏ ਗੁਰਦੁਆਰੇ ਆ ਸੱਚੇ ਸੌਦੇ। ਅੱਛਾ। ਉਹ ਫਿਰ ਜਦੋਂ ਮਿਲਦਿਆਂ ਉਹ ਪੁੱਛਿਆ ਵੀ ਜਿਹੜੇ ਪਾਣੀਪਤ ਕਰਨਾਲ 'ਚ ਰਹਿੰਦੇ ਨੇ ਨਾ, ਹੈ ਪਾਣੀਪਤ ਕਰਨਾਲ ਸਾਡੇ ਪਿੰਡੋਂ ਗਏ, ਉੱਥੇ ਉਹਨਾਂ ਦੇ ਇੱਕ ਦੋ ਬਾਬੇ ਆਏ ਸੀ, ਉਹਨਾਂ ਪਛਾਣ ਲਿਆ ਮੇਰੀ ਸੱਸ ਨੂੰ। ਹਾਂ, ਉਹ ਆਂਦੀ ਸੀ ਵੀ ਜਦੋਂ ਮੇਰਾ ਸ਼ਾਦੀ ਕੀਤੀ ਹੈ ਨਾ ਬਾਬੇ ਲੱਦੇ ਨੇ, ਵੱਡੀ ਨੈਤਾਂ ਸੀ ਉਹਨਾਂ ਨਾਂ। ਅੱਛਾ। ਤੇ ਉਹਨਾਂ 4 ਮੱਝਾਂ ਦਿੱਤੀਆਂ ਨੇ ਸਰਦਾਰਾਂ ਨੇ। ਵਾਹ ਜੀ ਵਾਹ। ਮੁਸਲਮਾਨ ਦੀ ਬੇਟੀ ਦੀ ਸ਼ਾਦੀ ਤੇ 4 ਮੱਝਾਂ ਸਿੱਖ ਸਰਦਾਰਾਂ ਨੇ ਦਿੱਤੀਆਂ? ਹਾਂ, ਸਿੱਖ ਸਰਦਾਰਾਂ ਨੇ ਪਿਆਰ ਮੁਹੱਬਤ ਉਹਨੂੰ ਦਿੱਤੀਆਂ ਸੀ ਬਾਬੇ ਲੱਦੇ ਦੀ ਧੀ ਨੂੰ। 4 ਮਗਾ ਉਹ ਸ਼ਮਸ਼ੀਰ ਸਿੰਘ ਇੱਥੇ ਆਇਆ ਸੀ। ਅੱਛਾ ਅੱਛਾ। ਉਹਨੂੰ ਵਿਖਾਇਆ ਸੀ, ਅਸੀਂ ਆਪਣੇ ਹੱਥੀਂ ਮਕਾਨ ਵਗਾਏ ਨੇ ਆ। ਉਹ ਫਿਰ ਆਣ ਕੇ ਤੇ ਬੜੇ ਪਿੱਲਰਾਂ ਨਾਲ ਜੱਫੀਆਂ ਪਾ ਕੇ ਤੇ ਚੁੰਮਦਾ ਸੀ, ਬੜਾ ਪਿਆਰ ਕਰਦਾ ਸੀ। ਉਹਨੂੰ ਹਾਂ ਬਚਪਨਾ ਯਾਦ ਆ ਗਿਆ। ਬਚਪਨਾ ਯਾਦ ਆ ਵੀ ਅਸੀਂ ਇੱਕ ਸਰਦਾਰ ਕੋਲ ਗਏ ਅੱਛਾ। ਤੇ ਉਹ 2 ਬੋਰੀਆਂ ਗੁੜ ਕੱਢ ਕੇ ਰੱਖਿਆ। ਅੱਛਾ। ਉਹ ਆਂਦਾ ਲੈ ਜਾ ਯਾਰ, ਮੁੜ ਕੇ ਖਰੇ ਲੱਭਣਾ ਨਹੀਂ, 2 ਬੋਰੀਆਂ ਜਿਹੜਾ ਕੱਢਿਆ ਇਹ ਖੋਤੀ ਤੇ ਰੱਖ ਤੇ ਲੈ ਜਾ। ਅੱਲਾ। ਵਾਹ ਜੀ ਵਾਹ। ਹੁਣ ਕੋਈ ਇਹੋ ਜਿਹਾ ਪਿਆਰ ਮਿਲਣਾ ਲੱਗਾ ਉਹਦੇ ਕੋਈ ਐਨੀ ਚੀੜ ਨਹੀਂ ਦਿੰਦਾ। ਹੁਣ ਕੋਈ ਰੋੜੀ ਨਹੀਂ ਦਿੰਦਾ। ਇਹੋ ਜਿਹਾ ਪਿਆਰ ਮੁਹੱਬਤ ਨਾਲ ਬਹੁਤ ਅੱਛਾ ਵਕਤ ਗੁਜ਼ਰਿਆ ਤੇ ਸਾਡੇ ਵੱਡਿਆਂ ਦੀ ਯਾਦਾਂ। ਫਿਰ अस्सलाम वालेकुम जी, सत श्री अकाल। मैं ਤੁਹਾਡਾ ਵੀਰ ਮੁਹੰਮਦ ਅਮੀਨ ਨਾਜ਼ਰੀ, ਤੁਸੀਂ ਵੇਖ ਰਹੇ ਹੋ ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਅੱਜ ਪਹੁੰਚੇ ਹਾਂ ਜੀ ਪਿੰਡ ਜਾਤਰੀ ਸਿੱਖਾਂ ਦੀ, ਜ਼ਿਲ੍ਹਾ ਹੈਗਾ ਹੈ ਸ਼ੇਖੂਪੁਰਾ। ਇਸ ਪਿੰਡ ਵਿੱਚ ਦੱਸਦੇ ਨੇ ਬਜ਼ੁਰਗ ਕਿ ਤਕਰੀਬਨ 90% ਜਿਹੜੇ ਸਿੱਖ ਸਰਦਾਰ ਰਹਿੰਦੇ ਹਨ, ਕੁਝ ਘਰ ਕਮੀਆਂ ਦੇ ਹਨ। ਇਸ ਪਿੰਡ ਦੇ ਵਸਨੀਕ ਬਜ਼ੁਰਗ ਸਾਡੇ ਨਾਲ ਬੈਠੇ ਨੇ, ਨਾਲ ਗੱਲਬਾਤ ਸਾਂਝੀ ਕਰਨੇ ਨਾਲ। ਬਜ਼ੁਰਗੋ ਕੀ ਨਾਂ ਤੁਹਾਡਾ? ਮੇਰਾ ਨਾਂ ਜੀ ਅਮਾਨਤ ਅਲੀ ਹੈ। ਤੁਹਾਡੇ ਅੱਬਾ ਜੀ ਦਾ ਕੀ ਨਾਂ? ਮੇਰੇ ਅੱਬਾ ਜੀ ਦਾ ਨਾਂ ਸੀ ਸ਼ੇਰ ਮੁਹੰਮਦ। ਸ਼ੇਰ ਮੁਹੰਮਦ। ਤੇ ਆਪਣੇ ਦਾਦੇ ਦਾ? ਦਾਦਾ ਦਾ ਨਾਂ ਸੀ ਮੁਹੰਮਦ ਰਮਜ਼ਾਨ, ਰਾਹ ਮੁਹੰਮਦ ਰਮਜ਼ਾਨ। ਅੱਛਾ। ਬਾਬਾ ਜੀ ਆਪਣੀ ਜ਼ਾਤ ਕਿਹੜੀ? ਜ਼ਾਤ ਸਾਡੀ ਖੋਖਰ ਹੈ। ਹਾਂ। ਤੇ ਸਾਡਾ ਜਿਹੜਾ ਦਾਦਾ ਸੀ ਨਾ ਉਹ ਬੜਾ ਹਕੀਮ ਸੀ, ਰਾਹ ਰਮਜ਼ਾਨ। ਅੱਛਾ। ਤੇ ਇੱਕ ਮੇਰਾ ਤਾਇਆ ਸੀ ਬਾਬਾ ਲੱਦਾ। ਅੱਛਾ। ਹੈ ਤੇ ਇਹ ਸਰਦਾਰਾਂ ਦਾ ਕੰਮ ਕਰਦੇ ਸੀ, ਕਿਸੇ ਦਾ ਨੌ ਕੰਡਾ ਲਾ ਦਿੱਤਾ। ਨਹੀਂ ਮਤਲਬ ਕੀ ਕੰਮ ਕਰਦੇ ਹੈ? ਨਾਈਆਂ ਦਾ? ਨਾਈਆਂ ਦਾ ਕੰਮ ਕਰਦੇ। ਅੱਛਾ ਅੱਛਾ। ਨਾਈ ਸਨ? ਨਾਈ ਸਨ, ਪੂਰੇ ਪਿੰਡ ਦੇ ਨਾਈ ਹਨ? ਹਾਂਜੀ ਪੂਰੇ ਪਿੰਡ ਦੇ ਨਾਈ ਸਨ। ਅੱਛਾ। ਸਾਰਿਆਂ ਸਰਦਾਰਾਂ ਨਾਲ ਨਾ ਬੜਾ ਪਿਆਰ ਮੁਹੱਬਤ ਤੇ ਬੜਾ ਆਉਣ ਜਾਣ ਤੇ ਬੜਾ ਮਿਲਣ ਵਰਤਣ। ਅੱਛਾ ਬਾਬਾ ਜੀ, ਗੱਲ ਉੱਥੇ ਸ਼ੁਰੂ ਕਰਨੇ ਆ, ਥੋੜਾ ਮੁਤਾਰਫ ਕਰਾਇਆ ਜੀ ਪਿੰਡ ਤੁਹਾਡਾ ਕਿਹੜਾ ਜਿੱਥੇ ਬੈਠੇ ਆ? ਇਹ ਪਿੰਡ ਜਾਤਰੀ ਕੋਨਾ, ਜਾਤਰੀ ਸਿੱਖਾਂ ਦੀ ਹੈ, ਜ਼ਿਲ੍ਹਾ ਸ਼ੇਖਪੁਰਾ, ਤਹਿਸੀਲ ਜ਼ਿਲ੍ਹਾ ਸ਼ੇਖਪੁਰਾ। ਇਹਦੇ ਨਾਲ ਨਾਲ ਪਿੰਡ ਕਿਹੜੇ ਬਾਬਾ ਜੀ? ਨਾਲ ਦਾਣੇ ਦਾ ਪਿੰਡ ਇੱਕ ਮਲਿਆਂ ਵਾਲੀ, ਅੱਛਾ। ਇੱਕ ਚੱਕ ਨਾਰਾ ਹੈ। ਅੱਛਾ। ਇਧਰ ਬਾੜ ਪਿੰਡ ਹੈ। ਅੱਛਾ। ਇਧਰ ਪਿੰਡ ਹੈ ਆਪਣਾ ਨਵੀਂ ਜਾਤਰੀ। ਨਵੀਂ ਜਾਤਰੀ। ਅੱਛਾ। ਇਧਰ ਪੱਕਾ ਵਾੜਾ ਹੈ। ਅੱਛਾ। ਤੇ ਬਾਲੀ ਗਏ ਸ਼ੇਰੋ ਗਏ ਦੂਰ ਨੇ, ਆਲ ਦੁਆਲੇ ਨੇ। ਆ ਇੱਥੇ ਨਜ਼ਦੀਕ ਇੱਕ ਪਿੰਡ ਬੜੇ ਨੇ ਬਾਬਾ ਜੀ, ਕੀੜਿਆਂ ਵਾਲੇ ਹੈ। ਠੀਕ ਹੋ ਗਿਆ। ਜਿਹੜੇ ਜਦੋਂ 47 ਦੀ ਵੰਡ ਹੈ, ਜਦੋਂ ਸਿੱਖ ਇੱਥੇ ਰਹਿੰਦੇ ਸਨ, ਵੰਡ ਨਹੀਂ ਸੀ ਹੋਈ ਹਜੇ, ਇੱਥੇ ਇਕੱਠੇ ਸਨ ਮੁਸਲਮਾਨ ਤੇ ਸਿੱਖ। ਉਦੋਂ ਪਤਾ ਤੁਹਾਨੂੰ ਵੀ ਨੰਬਰਦਾਰ ਕਿਹੜਾ ਹੁੰਦਾ ਸੀ? ਆਪਣੇ ਵੱਡਿਆਂ ਕੋਲ ਭਾਵੇਂ ਸੁਣਿਆ? ਵੱਡਿਆਂ ਕੋਲ ਜੀ ਸੁਣਿਆ। ਉਦੋਂ ਨੰਬਰਦਾਰ ਦਾ ਤੇ ਮੈਨੂੰ ਨਾਂ ਨਹੀਂ ਯਾਦ ਆਉਂਦਾ। ਭਗਤ ਸਿੰਘ ਤੇ ਨਹੀਂ ਕੋਈ? ਭਗਤ ਸਿੰਘ ਹੀ ਹੋਵੇਗਾ। ਬਾਕੀ ਇਹ ਵੀ ਜਿਹੜਾ ਹੈ ਨਾ ਫਜ਼ਲ ਕਰੀਮ ਪਟਵਾਰੀ ਸੀ। ਅੱਛਾ। ਹੈ ਤੇ ਸਾਡੇ ਵੱਡੇ ਜਿਹੜੇ ਨਾ ਉਹ ਸਰਦਾਰਾਂ ਦਾ ਇੱਕ ਮੁਰੱਬਾ ਵਾਹੁੰਦੇ ਸੀ। ਅੱਛਾ। ਇੱਥੇ ਮਸਲਨ ਜਾਤਰੀ ਦੇ ਦੱਖਣ ਵਾਲੀ ਸਾਈਡ ਤੇ। ਅੱਛਾ। ਜਾਤਰੀ ਪਿੰਡ ਦੇ ਦੱਖਣ ਵਾਲੀ ਸਾਈਡ ਤੇ ਪਹਿਲੀ ਬੰਦੇ ਹਾਂ, ਪਹਿਲੀ ਬੰਦੇ ਸਨ ਇੱਕ ਮੁਰੱਬਾ ਪੂਰੀ। ਕਿਹੜੇ ਸਿੱਖ ਦੀ ਬੰਦੇ ਆ? ਉਹ ਕਰਤਾਰ ਸਿੰਘ ਦੀ ਪਹਿਲੀ ਬੰਦੇ ਸਨ। ਅੱਛਾ। ਕਰਤਾਰ ਸਿੰਘ ਸੀ ਉਹਦਾ ਨਾਮ? ਉਹਦਾ ਨਾਮ ਕਰਤਾਰ ਸਿੰਘ ਸੀ। ਇੱਕ ਮੁਰੱਬਾ ਪੂਰਾ ਸੀ ਉਹਦਾ, ਤੇ ਉਹਨੇ ਸਾਡੇ ਵੱਡਿਆਂ ਨੂੰ ਦਿੱਤਾ ਸੀ। ਤੇ ਜੇ ਕੋਈ ਫਸਲ ਹੋ ਜਾਣੀ ਤੇ ਉਹਨੇ ਉਹ ਆਪਣੀ ਮਰਜ਼ੀ ਨਾਲ ਥੋੜੀ ਬਾਰੀ ਜ਼ਰੂਰਤ ਹੋਈ ਤੇ ਲੈ ਜਾਣੀ, ਨਹੀਂ ਤੇ ਨਹੀਂ ਲੈ ਜਾਣੀ। ਉਹ 5-6 ਮੁਰੱਬਿਆਂ ਦਾ ਮਾਲਕ ਸੀ ਸਰਦਾਰ। ਅੱਛਾ ਅੱਛਾ। ਹੈ ਤੇ ਸਾਡੇ ਵੱਡੇ ਜਿਹੜੇ ਸੀ ਨਾ ਉਹਨਾਂ ਨਾਲ ਬਹੁਤ ਅੱਛਾ ਤਲਕ ਸੀ। ਮੇਰੀ ਆ ਵਿਸਾਖੀ ਹੋਈ, ਹਾਂ ਆ ਸੱਚੇ ਸੌਦੇ ਗਏ। ਹਾਂਜੀ ਹਾਂਜੀ। ਮੇਰੀ ਇੱਥੇ ਸੱਸ ਆਈ ਸੀ, ਉਹ ਬਾਬੇ ਲੱਦੇ ਦੀ ਧੀ ਹੈ ਨੈਤਾਂ ਬੀਬੀ। ਅੱਛਾ। ਉਹ ਮੈਨੂੰ ਕਹਿਣ ਲੱਗੇ ਵੀ ਪੁੱਤਰਾ ਅੱਜ ਨਾ ਸਰਦਾਰ ਆਏ ਨੇ ਤੇ ਬੜੀ ਪਿਆਰ ਮੁਹੱਬਤ ਹੈ ਤੇ ਮੈਂ ਜਾਣਾ ਹੈ। ਮੈਨੂੰ ਮਿਲਾ ਕੇ ਲਿਆ? ਮੈਨੂੰ ਮਿਲਾ ਕੇ ਲਿਆ। ਅੱਛਾ। ਉੱਥੇ ਅਸੀਂ ਚਲੇ ਗਏ ਗੁਰਦੁਆਰੇ ਆ ਸੱਚੇ ਸੌਦੇ। ਅੱਛਾ। ਉਹ ਫਿਰ ਜਦੋਂ ਮਿਲਦਿਆਂ ਉਹ ਪੁੱਛਿਆ ਵੀ ਜਿਹੜੇ ਪਾਣੀਪਤ ਕਰਨਾਲ 'ਚ ਰਹਿੰਦੇ ਨੇ ਨਾ, ਹੈ ਪਾਣੀਪਤ ਕਰਨਾਲ ਸਾਡੇ ਪਿੰਡੋਂ ਗਏ, ਉੱਥੇ ਉਹਨਾਂ ਦੇ ਇੱਕ ਦੋ ਬਾਬੇ ਆਏ ਸੀ, ਉਹਨਾਂ ਪਛਾਣ ਲਿਆ ਮੇਰੀ ਸੱਸ ਨੂੰ। ਹਾਂ, ਉਹ ਆਂਦੀ ਸੀ ਵੀ ਜਦੋਂ ਮੇਰਾ ਸ਼ਾਦੀ ਕੀਤੀ ਹੈ ਨਾ ਬਾਬੇ ਲੱਦੇ ਨੇ, ਵੱਡੀ ਨੈਤਾਂ ਸੀ ਉਹਦਾ ਨਾਂ। ਅੱਛਾ। ਤੇ ਉਹਨਾਂ
4 ਮੱਝਾਂ ਦਿੱਤੀਆਂ ਨੇ ਸਰਦਾਰਾਂ ਨੇ। ਵਾਹ ਜੀ ਵਾਹ, ਵਾਹ। ਮੁਸਲਮਾਨ ਦੀ ਬੇਟੀ ਦੀ ਸ਼ਾਦੀ ਤੇ 4 ਮੱਝਾਂ ਸਿੱਖ ਸਰਦਾਰਾਂ ਨੇ ਦਿੱਤੀਆਂ। ਹਾਂ, ਹਾਂਜੀ। ਸਿੱਖ ਸਰਦਾਰਾਂ ਵਾਹ ਨੇ ਜੀ ਵਾਹ। ਪਿਆਰ ਮੁਹੱਬਤ ਉਹਨੂੰ ਸੀ ਨਾ। ਦਿੱਤੀਆਂ ਸੀ ਬਾਬੇ ਲੱਦੇ ਦੀ ਧੀ ਧੀ ਨੂੰ। ਨੂੰ ਹਾਂ, ਧੀ ਧਿਆਣੀ ਸਮਝ ਕੇ। ਧੀ ਧਿਆਣੀ ਸਮਝ ਗਏ ਵੀ। ਹਾਂ, ਫਿਰ ਉਸ ਤੋਂ ਬਾਅਦ ਇੱਕ ਮੇਰਾ ਚਾਚਾ ਸੀ, ਉਹਦਾ ਨਾਮ ਸੀ ਗੌਸ਼ ਮੁਹੰਮਦ। ਹੂੰ ਇੱਕ ਮੇਰਾ ਫਿਰ ਤਾਇਆ ਸੀ, ਉਹਦਾ ਨਾਮ ਸੀ ਆਪਣਾ ਅਹਿਮਦੀਨ। ਅੱਛਾ। ਇੱਕ ਸੀ ਬਾਬਾ ਲੱਦਾ, ਹੂੰ ਬਾਬਾ ਲੱਦਾ ਨਾਈ। ਹਾਂ, ਹੂੰ ਇੱਕ ਇੱਥੇ ਹਾਜੀ ਮੰਦ ਲਵਾਰ ਸੀ। ਅੱਛਾ ਹੈਂ। ਅੱਛਾ ਤੇ ਇਹ ਸਾਡੇ ਵੱਡੇ ਜਿਹੜੇ ਨੇ ਨਾ, ਇਧਰ ਇੱਕ ਗਾਮਾ ਮਸੱਲੀ ਸੀ। ਅੱਛਾ ਇਹਨਾਂ ਸਾਡੇ ਵੱਡਿਆਂ ਨੇ ਨਾ ਬੜੀ ਨੌਕਰੀ ਕੀਤੀ ਸਿੱਖਾਂ ਨੇ। ਤੇ ਫਿਰ ਉਸ ਤੋਂ ਬਾਅਦ ਸਾਡੇ ਨਾਲ ਇਸ ਤਰ੍ਹਾਂ ਪਿਆਰ ਮੁਹੱਬਤ ਸਕਿਆ ਭੈਣਾਂ ਭਰਾਵਾਂ ਤੋਂ ਵੱਧ ਸਾਨੂੰ ਤਾਂ ਵੱਡੇ ਦੱਸਦੇ ਰਹੇ ਨੇ ਵੀ ਸਾਡਾ ਉਹਨਾਂ ਨੇ ਗਲੀ ਦਾ ਕੱਖ ਵੀ ਨਹੀਂ ਦਿਖਾਇਆ। ਅੱਛਾ ਜੀ। ਪਿਆਰ ਮੁਹੱਬਤ ਇਹਨਾਂ ਯਾਨੀ ਪਿਆਰ ਮੁਹੱਬਤ ਨਾਲ ਨਾ ਅੱਛਾ ਸਲੂਕ ਕੀਤਾ, ਅੱਛਾ ਟਾਈਮ ਗੁਜ਼ਾਰਿਆ। ਪਰ ਜਿਹਦਾ ਇੰਤਹਾ ਸੀ ਇਹਸਾਨ ਦੇ ਹੀ ਨਹੀਂ ਸਕਦੇ। ਮੇਰੇ ਦਾਦਾ ਸਾਹਿਬ ਉਦੋਂ ਮੌਲਵੀ ਸਨ ਨਾ, ਨੂਰਲ ਹਦਾਰ ਸਾਹਿਬ, ਉਹਨਾਂ ਦਾ ਬੜਾ ਹਿਆ ਕਰਦੇ ਸਨ। ਹਾਂਜੀ, ਉਹਨਾਂ ਦਾ ਅੱਛਾ ਬਹੁਤ ਤੁਸੀਂ ਗੱਲ ਹਿਆ। ਕਰਦੇ ਪਏ ਸੀ ਇਹ ਜਿਹੜੇ ਸਾਡੇ ਵੱਡੇ ਨੇ ਨਾ, ਜਦੋਂ ਆਜ਼ਾਦੇ ਪਏ ਨੇ ਹੈ, ਉਦੋਂ ਇਹ ਸਰਦਾਰਾਂ ਨਾਲ ਇੰਨਾ ਕੋ ਪਿਆਰ ਮੁਹੱਬਤ ਸੀ ਵੀ ਉਦੋਂ ਲੰਗਰ ਪਾਣੀ ਪਕਾ ਕੇ ਨਾ ਇੱਥੋਂ ਯਾਤਰੀਆਂ ਤੇ ਚੋਰੀ ਛੱਪੀ ਰਾਤ ਨੂੰ ਸਰਦਾਰਾਂ ਨੂੰ ਕੈਂਪ 'ਚ ਦੇ ਕੇ ਆਂਦੇ ਰਹਿੰਦੇ ਝੂੜ ਖਾਣੇ। ਵਾਹ ਜੀ ਵਾਹ। ਕੈਂਪ ਦੇ ਵਿੱਚ ਲੋਕ ਛੁਪ ਕੇ ਨਾ ਚੋਰੀ ਲੰਗਰ ਪਾਣੀ ਪਕਾ ਕੇ ਤੇ ਸਰਦਾਰਾਂ ਨੂੰ ਉੱਥੇ ਕੈਂਪ 'ਚ ਦੇ ਕੇ ਆਉਂਦੇ ਰਹੇ ਨੇ ਆਪਣੇ ਬੰਦਿਆਂ ਹੈਂ, ਨੂੰ। ਆਪਣੇ ਬੰਦਿਆਂ ਨੂੰ। ਹੈਂ, ਸਾਡੇ ਜਿਹੜੇ ਦਾਦਾ ਮੇਰਾ ਤਾਇਆ ਸੀ ਬਾਬਾ ਲੱਦਾ ਹੈ, ਤੇ ਮੈਂ ਸ਼ੇਰ ਮੁਹੰਮਦ ਦਾ ਪੁੱਤਰ ਹਾਂ। ਉਹ ਲੱਦੇ ਦਾ ਛੋਟਾ ਭਰਾ ਸੀ। ਤੁਹਾਡਾ ਤਾਇਆ ਸੀ ਲੱਦਾ? ਹਾਂਜੀ। ਤਾਇਆ ਸੀ ਮੇਰਾ ਲੱਦਾ ਤੇ ਸ਼ੇਰ ਮੁਹੰਮਦ ਦਾ ਛੋਟਾ ਸੀ ਉਹਦਾ ਭਰਾ। ਉਹ ਤਾਂ ਸਮਝ ਲੱਗ ਮੈਂ ਗਈ। ਉਹਦਾ ਬੇਟਾ, ਮੇਰਾ ਨਾਂ ਹੈ ਅਮਾਨਤ ਅਲੀ। ਅੱਛਾ ਅੱਛਾ ਹੈਂ, ਅਸੀਂ ਵੀ ਨਾਈਆਂ ਵਾਲਾ ਹੀ ਕੰਮ ਕਰਨੇ, ਅਸੀਂ ਰਾਜੇ ਹੁੰਨੇ ਆ। ਅੱਛਾ। ਅਸੀਂ ਇਸ ਯਾਤਰੀ ਪਿੰਡ ਦੇ ਵਸਿੰਦੇ ਆ। ਹਾਂ ਅਜੇ ਨਾਈਆਂ ਦਾ ਕੰਮ ਕਰ ਰਹੇ ਅਜੇ ਅਜੇ ਵੀ ਨਾਈਆਂ ਦਾ ਉਹ ਕੰਮ 47 ਤੋਂ ਪਹਿਲਾਂ ਦੇ 47 ਤੋਂ ਪਹਿਲੇ ਵੀ ਅਜੇ ਵੀ ਨਾਈਆਂ ਦਾ ਹੀ ਕੰਮ ਕਰ ਰਹੇ ਆ ਅਸੀਂ। ਤੁਹਾਡਾ ਦਾਦਾ ਬਜ਼ੁਰਗੋ ਕਦੇ ਦੁਕਾਨ ਬਣਾਈ ਸੀ ਜਾਂ ਇੰਜ ਹੀ ਕਰਦਾ ਸੀ ਉਹਨਾਂ ਦਾ ਕੰਮ? ਨਹੀਂ ਨਹੀਂ ਏਦਾਂ ਹੀ ਮਤਲਬ ਸੇਪੀ ਸੀ ਤੇ ਉਹ ਕੈਂਚੀ ਕੰਗਾ ਉਸ ਤਰ੍ਹਾਂ ਹਨੇਰ ਨਾਲ ਜਿੱਥੇ ਸਰਦਾਰ ਹੋਣੇ ਡੇਰੇ ਤੇ ਮਗਰ ਚਲ ਜਾਣਾ, ਮੱਛੀ ਪਾਣੀ ਇੱਥੇ ਚਲੇ ਜਾਓ ਜੀ ਸਰਦਾਰ ਜੀ, ਆਓ ਜੀ ਸਰਦਾਰ ਜੀ, ਨਾ ਪਟਾਓ। ਪਾਣੀ ਲਾ ਕੇ ਤੇ ਬਹਿ ਗਏ ਤੇ ਅੱਛਾ ਅੱਛਾ ਮਗਰ ਹੀ ਚਲ ਹੈਂ, ਪਹਿਲੀ ਚੀਜ਼। ਮਗਰ ਹੀ ਖੋਤੀ ਪੱਠਿਆਂ ਦੀ ਵੱਢ ਲਿਆਉਣੀ। ਅੱਛਾ ਜਵਾਨਾ ਪੜਿਆ ਲੈ ਲਈ ਸਨ। ਘੋੜੀ ਵੱਢ ਲਿਆਉਣੀ। ਅੱਛਾ, ਅੱਛਾ। ਹੈਂ, ਜੋ ਖਾ ਪੀ ਆਉਣਾ, ਲੈ ਦੇ ਆਉਣਾ, ਕੋਈ ਨਿੰਦ ਵਿਚਾਰ ਨਹੀਂ। ਅੱਛਾ ਉਹ ਸਾਡੇ ਵੱਡੇ ਦੱਸਦੇ ਨੇ ਵੀ ਅਸੀਂ ਇੱਕ ਸਰਦਾਰ ਕੋਲ ਗਏ ਅੱਛਾ ਤੇ ਉਹ 2 ਬੋਰੀਆਂ ਗੁੜ ਕੱਢ ਕੇ ਰੱਖਿਆ। ਅੱਛਾ ਉਹ ਆਂਦਾ ਲੈ ਜਾ ਯਾਰ, ਮੁੜ ਕੇ ਖਰੇ ਲੱਭਣਾ ਕਿ ਨਹੀਂ, 2 ਬੋਰੀਆਂ ਜਿਹੜਾ ਕੱਢਿਆ ਇਹ ਖੋਤੀ ਤੇ ਰੱਖ ਤੇ ਲੈ ਜਾ। ਲੈ ਜਾ ਲਓ। ਵਾਹ ਜੀ ਵਾਹ। ਹੁਣ ਕੋਈ ਇਹੋ ਜਿਹਾ ਹੁਣ ਪਿਆਰ ਕਿਤੇ ਮਿਲਣਾ ਲੱਗਾ ਉਹ ਕੋਈ ਇੰਨੀ ਵੀ ਚੀੜ ਨਹੀਂ ਦਿੰਦਾ ਹੁਣ ਕੋਈ ਰੋੜੀ ਨਹੀਂ ਦਿੰਦਾ। ਇਹੋ ਜਿਹਾ ਪਿਆਰ ਮੁਹੱਬਤ ਨਾਲ ਬਹੁਤ ਅੱਛਾ ਵਕਤ ਨਹੀਂ ਜੀ, ਗੁਜ਼ਰਿਆ। ਬੜਾ ਪਿਆਰ। ਤੇ ਸਾਡੇ ਵੱਡਿਆਂ ਦੀ ਯਾਦਾਂ। ਫਿਰ ਉਹ ਜਿਹੜਾ ਅਸੀਂ ਗਏ ਆ ਨਾ ਗੁਰਦੁਆਰੇ। ਗੁਰਦੁਆਰੇ ਤੇ ਉਹ ਮੇਰੀ ਸੱਸ ਸੀ, ਹਾਂ ਉਹ ਮਿਲੇ। ਉਹ ਮਿਲੇ ਜਦੋਂ ਨਾ ਸੱਚੇ ਸੱਚੇ ਗਏ ਤੁਸੀਂ? ਸੱਚੇ ਸੌਦੇ। ਅੱਛਾ ਉਹ ਜਦੋਂ ਮਿਲੇ ਨਾ ਤੇ ਉਹਨੇ ਪਛਾਣ ਲਿਆ, ਤੂੰ ਨਾ ਤਾਂ ਬਾਬੇ ਲੱਦੇ ਦੀ ਧੀ, ਤੈਨੂੰ ਤਾਂ ਅਸੀਂ ਹੱਥੀ ਧੀਏ ਵੀ ਆਇਆ ਸੀ। ਹਾਂ। ਤੇ ਉਹ ਵੀ ਵਡੇਰੀ ਹੋਈ, ਬਜ਼ੁਰਗ ਬਣੀ ਤੇ ਉਹ ਵੀ ਬਜ਼ੁਰਗ ਬਣਿਆ। ਹਾਂ। ਅੱਛਾ ਤੇ ਉਹਨੇ ਆਖਿਆ ਵੀ ਤੁਸੀਂ, ਮੈਂ ਯਾਤਰੀ ਆਇਆ ਤੁਹਾਨੂੰ ਮਿਲਾਂਗਾ। ਉਹ ਕੁਦਰਤ ਅੱਲਾ ਦੀ ਫਿਰ ਦੂਜੇ ਦਿਨ ਯਾਤਰੀ ਆ ਗਏ। ਅੱਛਾ ਅੱਛਾ ਹਾਂ, ਇੱਥੇ ਯਾਤਰੀ ਆ ਗਏ, ਸਾਰਿਆਂ ਨੂੰ ਫਿਰ ਮਿਲੇ। ਉਹ ਇੱਥੇ ਘਰ ਹੀ ਰਹੀ ਮੇਰੇ ਕੋਲ ਹੀ। ਹਾਂ, ਉਸ ਤੋਂ ਬਾਅਦ ਦੇ ਵਿੱਚ ਉਹ ਜਾਂਦੇ ਖਰੇ ਮਾਈ ਨੂੰ 200 ਕਿ 400 ਰੁਪਈਆ ਵੀ ਦੇ ਕੇ ਗਏ ਕਿ 500 ਦੇ ਕੇ ਗਏ। ਹਾਂ, ਦੇਹੀ ਧੀ ਘਰ ਜਿਵੇਂ ਪਹਿਲਾਂ ਆਇਆ ਉਹ ਸਾਡੀ ਧੀ ਹੈ। ਹਾਂ, ਅਸੀਂ ਲਈਏ ਨਾ, ਅਸੀਂ ਪਾਣੀ ਧਾਣੀ ਪਿਆਇਆ ਉਹਨਾਂ ਨੂੰ। ਹਾਂ, ਉਹ ਪੀਣ ਨਾ, ਅਸੀਂ ਧੱਕੇ ਮੁੱਕੀ ਆਖਿਆ ਵੀ ਸਰਦਾਰ ਜੀ ਪਾਣੀ ਬੋਤਲਾਂ ਦੁਕਾਨ ਦੀਆਂ ਨੇ, ਅਸਾਂ ਕਿਹੜਾ ਕੋਈ ਵਿੱਚ ਪਾਇਆ ਹੈ। ਅੱਛਾ ਹਾਂ, ਤੇ ਉਹ ਫਿਰ ਇਸ ਤਰੀਕੇ ਨਾਲ ਬਹੁਤ ਅੱਛਾ ਵਕਤ ਗੁਜ਼ਰਿਆ ਜੀ ਸਾਡੇ ਵੱਡਿਆਂ ਦਾ। ਤੇ ਸਾਨੂੰ ਉਹ ਮੁਹੱਬਤਾਂ ਦਿਲ ਦੇ ਵਿੱਚ ਯਾਦ ਨੇ। ਫਿਰ ਉਹਨਾਂ ਮੈਨੂੰ ਆਪਣਾ ਲਿਖ ਕੇ ਦਿੱਤੇ ਸਨ ਐਡਰੈਸ, ਪਤੇ ਵੀ ਇੰਡੀਆ ਦੇ, ਕਿੱਥੇ ਹੀ ਰਹਿ ਰਹੇ? ਵੀ ਕਿੱਥੇ ਰਹਿ ਰਹੇ। ਪਾਣੀਪਤ ਕਰਨਾਲ ਹੀ ਦੱਸਦੇ ਨੇ। ਹੈਂ, ਹੂੰ ਜਿੰਨੇ ਵੀ ਯਾਤਰੀ ਦੇ ਇੱਥੋਂ ਬੰਦੇ ਗਏ ਨੇ ਨਾ ਸਰਦਾਰ, ਉਹ ਪਾਣੀਪਤ ਕਰਨਾਲ ਰਹਿੰਦੇ ਨੇ। ਅੱਛਾ ਤੇ ਉਹਨਾਂ ਆਖਿਆ ਵੀ ਸਾਡੇ ਕੋਲ ਤੁਸੀਂ ਕਿਸੇ ਵੇਲੇ ਆਵੋ। ਅਸਾਂ ਆਖਿਆ ਵੀ ਅੱਛਾ, ਜੇ ਕਿਤੇ ਕਿਸਮਤ ਹੋਈ ਤੇ। ਹੈਂ, ਤੇ ਸ਼ੁਕਰ ਹੈ ਅੱਲਾ ਦਾ, ਫਿਰ ਇੱਥੇ ਵੀ ਟਾਈਮ ਗੁਜ਼ਾਰ ਹੀ ਰਹੇ ਆ। ਲੇਕਿਨ ਇਹ ਵੀ ਹੁਣ ਮੁਹੱਬਤ ਹੈ ਵਡੇਰਿਆਂ ਦੀ ਵੀ। ਅੱਜ ਵੀ ਚਲੇ ਜਾਈਏ ਨਾ ਤੇ ਸਾਨੂੰ ਉਹਨਾਂ ਪੀਰਾਂ ਵਾਂਗੂ ਮੰਨਣਾ ਵੀ ਇਹ ਬਾਬੇ ਲੱਦੇ ਦਾ ਪਥਰੀਆ ਹੈ। ਅੱਛਾ ਜੀ। ਸ਼ੇਰ ਮੁਹੰਮਦ ਨਾਈ ਦਾ ਪੁੱਤਰ ਹੈ। ਹਾਂਜੀ ਠੀਕ ਹੈ। ਹੁਣ ਦਿਲ ਕਰਦਾ ਬਾਬਾ ਤੇਰਾ ਜਾਣ ਨੂੰ? ਦਿਲ ਤੇ ਕਰਦਾ ਹੈ, ਪਰ ਹੁਣ ਨਹੀਂ, ਮਜਬੂਰੀਆਂ ਜਾਣਦੇ ਨਹੀਂ ਵੀ। ਸਾਨੂੰ ਗਵਰਨਮੈਂਟਾਂ ਨੇ ਮਜਬੂਰ ਹਾਂ, ਗਵਰਨਮੈਂਟ ਦੀਆਂ ਮਜਬੂਰੀਆਂ ਨੇ। ਬਾਰਡਰ ਬੰਦ ਹੋ ਵੀਜ਼ੇ ਦੀ ਮਸਲਾ ਬੰਦਾ। ਮੇਰਾ ਪਾਸਪੋਰਟ ਹੈ ਇਹਨਾਂ ਦਾ, ਮੈਂ ਤੇ ਸਵੇਰੇ ਚਾਹਾਂ ਤੇ ਵੀਜ਼ਾ ਲਵਾ ਕੇ ਚਲਾ ਜਾ। ਮੈਂ ਅੱਗੇ
ਤੇ ਮਿਲਿਆ ਕੋਈ ਕੀ ਪਤਾ ਬਾਬਾ ਬਚਿਆ ਹੋਇਆ ਪਿੰਡ ਦਾ। ਅਮਾਨ ਦੇ ਵਿੱਚ ਹਾਂ। ਮਸਕਤ ਓਮਾਨ ਦੇ ਵਿੱਚ 8 ਸਾਲ ਰਹਿ ਕੇ ਆਇਆ ਤੂੰ ਹਾਂ। ਅੱਛਾ ਜੀ, ਤੇ ਮੈਂ ਤੇ ਆਪਣਾ ਬਾਅਦ ਵਿੱਚ ਪਾਸਪੋਰਟ ਜਹਾਜ਼ ਤੋਂ ਉਠਾ ਲੈ ਕੇ ਆਇਆ। ਜਹਾਜ਼ ਦਾ ਹੁੰਡੇ ਲੈ ਹੈ ਨੇ ਅੱਛਾ ਤੇ ਸ਼ੁਕਰ ਅਲਹਮਦੁਲਿਲਾ ਵੀ ਅੱਛਾ ਟਾਈਮ ਗੁਜ਼ਰਿਆ। ਅੱਛਾ ਅੱਛਾ ਹਾਂ। ਅੱਛਾ ਬਜ਼ੁਰਗੋ, ਤੁਹਾਡੇ ਘਰ ਦੇ ਲਾਗੇ ਗੁਆਂਢੀ ਸਿੱਖ ਦਾ ਘਰ ਕਿਹਦਾ ਸੀ ਇੱਥੇ? ਉਹ ਇੱਕ ਚਾਚਾ ਸਲਾਵਤ ਦੇ ਨਾ ਮੇਰਾ ਚਾਚਾ ਸਲਾਵਤ ਸੀ ਹਾਂ ਹੈਂ ਹਾਂ ਤੇ ਉਹਦੇ ਘਰ ਦੇ ਸਾਹਮਣੇ ਜਿਹੜਾ ਚਵਾਰਾ ਸੀ ਨਾ ਲੰਬਰਦਾਰਾਂ ਦਾ, ਹਾਂ ਉਹ ਸਾਡਾ ਪਿਓਾਂ ਦਾ ਹੁੰਦਾ ਸੀ ਖਰੇ ਚੇਤ ਸਿੰਘ ਦਾ ਚਵਾਰਾ। ਹੂੰ ਚੇਤ ਸਿੰਘ ਦਾ ਚਵਾਰਾ ਹੈ ਹਾਂ। ਤੇ ਅੱਛਾ ਬਹੁਤ ਉੱਚਾ ਚਵਾਰਾ ਸੀ ਅੱਛਾ ਸਾਡੇ ਘਰ। ਚਬਾਰਾ ਹੁਣ ਵੀ ਚਬਾਰਾ ਹੈ। ਹਾਂ ਹੁਣ ਵੀ ਚਵਾਰਾ ਹੈ ਲੇਕਿਨ ਉਤੋਂ ਉਹਨਾਂ ਚਵਾਰਾ ਢਾਹ ਲਾ ਕੇ ਦਿੱਤਾ ਹੈ। ਮਕਾਨ ਖਲੋਤੇ ਨੇ, ਯਾਨੀ ਕਾਫੀ ਚੌੜੀਆਂ ਕੰਧਾਂ ਨੇ ਹੂੰ ਹੈਂ ਤੇ ਬਾਹਰੋਂ ਇੱਕ ਇੱਕ ਇੱਟ ਦੋ ਦੋ ਇੱਟਾਂ ਪੱਕੀਆਂ ਨੇ, ਅੰਦਰੋਂ ਕੱਚੇ ਮਕਾਨ ਨੇ। ਅੱਛਾ ਅੱਛਾ ਅਜੇ ਵੀ ਏਡੇ ਏਡੇ ਨਾ ਕਾਫੀ ਚੌੜੇ ਯਾਨੀ ਚਬਾਰਾ ਖਲੋਤਾ ਅਜੇ ਵੀ? ਹਾਂ ਚਵਾਰਾ ਉਤੋਂ ਨਾ ਢਾਹ ਦਿੱਤਾ ਹੈ ਤੇ ਉਹ ਮਕਾਨ ਹੈਗੇ ਨੇ। ਮਕਾਨ ਖਲੋਤੇ ਪੁਰਾਣੇ। ਹਾਂ ਬਾਬਾ ਜੀ ਇੱਥੇ ਗੁਰਦੁਆਰਾ ਕਿੱਥੇ ਕਰਦਾ ਹੁੰਦਾ ਸੀ ਪਿੰਡ 'ਚ? ਗੁਰਦੁਆਰਾ ਇੱਥੇ ਪਿੰਡ ਦੀ ਐਸ ਨੁੱਕਰ ਤੇ ਇੱਕ ਹੈ ਸੀ ਖੰਡਕ ਜੀ ਬਣੀ ਹੈ ਤੇ ਉਸ ਤੋਂ ਬਾਅਦ ਹੋਰ ਤੇ ਮਸਜਿਦ ਆਪਣੇ 47 ਟਾਈਮ ਹੈ ਸੀ ਇੱਥੇ ਪਿੰਡ 'ਚ? ਜਿਹੜੀ ਇਹ ਮਸਜਿਦ ਹੈ ਨਾ ਸਾਡੇ ਪਿੰਡ ਦੀ ਵੱਡੀ, ਹੂੰ ਇਹ ਸਾਡੇ ਦਾਦੇ ਨੇ ਤੇ ਆ ਸਾਡੇ ਵੱਡਿਆਂ ਨੇ ਮੌਲਵੀ ਨੂਰੁਲ ਅਦਾ ਤੇ ਸਾਰਿਆਂ ਨਾਲ ਮਿਲ ਕੇ ਉਹ ਸਾਡੇ ਦਾਦੇ ਨੇ ਨੀਂਹ ਰੱਖੀ ਸੀ ਮਸਜਿਦ ਦੀ। ਅੱਛਾ ਬਾਬਾ ਜੀ, ਇਹ ਸਾਨੂੰ ਕਿ ਪਿੰਡ ਦਾ ਕੋਲੋਂ ਪਤਾ ਲੱਗਾ, ਭਾਈ ਇਹਦੇ ਵੀ ਦੱਸਦੇ ਪਏ ਹਨ, ਜਿਹੜੀ ਇਹ ਮਸਜਿਦ ਤੁਹਾਡੀ 47 ਟਾਈਮ ਬਣੀ ਹੈ ਨਾ, ਕਹਿੰਦੇ ਆ ਜਿਹੜੀ ਜਗ੍ਹਾ ਦਿੱਤੀ ਹੈ ਮਸਜਿਦ ਵਾਸਤੇ ਸਿੱਖ ਨੇ ਦਿੱਤੀ। ਹਾਂਜੀ 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 ਬਿਲਕੁਲ ਸੱਚੀ ਗੱਲ ਹੈ। ਬਿਲਕੁਲ ਸਰਦਾਰ ਨੇ ਦਿੱਤੀ। ਹਾਂ ਸਰਦਾਰ ਨੇ ਦਿੱਤੀ ਹਾਂ, ਪਹਿਲਾਂ ਇੱਕ ਹੀ ਮਸਜਿਦ ਸੀ ਨਾ। ਆਪਣੀ ਉਹਦੀ ਜਗ੍ਹਾ ਸੀ ਤੇ ਉਹਨੇ ਆਖਿਆ ਯਾਰ ਤੁਸੀਂ ਬਣਾਓ ਮਸਜਿਦ। ਹਾਂ ਹਾਂ ਉਹ ਦਿਲੋਂ ਮੁਸਲਮਾਨ ਬੰਦੇ ਸੀ, ਉਹ ਅੱਲਾ ਨੂੰ ਹਰ ਕੋਈ ਮੰਨਦਾ ਹੈ ਨਾ ਹੈ ਤੇ ਉਹ ਵੀ ਯਾਨੀ ਅੱਲਾ ਨੂੰ ਮੰਨਦੇ ਸੀ, ਬਹੁਤ ਅੱਛੇ ਆਦਮੀ ਸੀ। ਹਾਂ। ਅੱਛਾ ਜੀ, ਹਾਂਜੀ ਮੇਰੇ ਦਾਦਾ ਜਾਨ ਨੂੰ ਬੜੇ ਮੰਨਦੇ ਹੋ, ਕਹਿੰਦੇ ਸਨ ਵੀ ਠੀਕ ਹੈ ਮੌਲਵੀ ਸਾਹਿਬ ਤੁਸੀਂ ਆਪਣੀ ਆ ਮਸਜਿਦ ਜਿਹੜੀ ਹੈ ਨਾ ਇੱਥੇ ਹਾਂ। ਬਣਵਾਓ। ਹਾਂ। ਆ ਜਿਹੜੀ ਸਾਡੇ ਇੱਕ ਜਾਮਿਆ ਮਸਜਿਦ ਹੈ ਨਾ, ਹਾਂ ਇਹ ਤੇ ਬਣੀ ਹੈ ਆਪਣਾ ਉਸ ਤੋਂ ਬਾਅਦ, ਹੂੰ ਪਾਕਿਸਤਾਨ ਬਣਨ ਤੋਂ ਬਾਅਦ ਬਣੀ ਹੈ। ਹਾਂਜੀ ਬਾਬਾ ਜੀ ਲਾਗੇ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਖੂਹ ਹੁੰਦੇ ਹਨ, ਉਹਦਾ ਪਾਣੀ ਖੂਹਾਂ ਦਾ ਲੱਗਦਾ ਸੀ ਪੈਲੀਆਂ ਨੂੰ, ਹਾਂ। ਉਹ ਮਸ਼ਹੂਰ ਖੂਹਾਂ ਦੇ ਨਾਂ ਯਾਦ ਨੇ ਤੁਹਾਨੂੰ? ਸਾਡੇ ਨਾਲ ਪਿੰਡ ਨਾਲ। ਸਨ ਇੱਥੇ ਆ ਸਾਡੇ ਚੌਕ 'ਚ ਖੂਹੀ ਹੁੰਦੀ ਸੀ। ਇਹਦੇ ਘਰ ਪਿੰਡ ਪਾਣੀ ਪੀਣ ਵਾਸਤੇ ਹੁੰਦੀ ਨਾ, ਹਾਂਜੀ ਬਾਹਰ ਪੈਲੀਆਂ ਨੂੰ ਪਾਣੀ ਲੱਗਦਾ ਸੀ, ਉੱਥੇ ਖੂਹ ਹੁੰਦੇ ਸਨ, ਜਿਨ੍ਹਾਂ ਅੱਗੇ ਢਗਾ ਜੁਬਦਾ ਸੀ ਤੇ ਉਹ ਪਿੰਡਾਂ ਵਾਲੇ ਖੂਹ ਚੱਲਦੇ ਹਨ। ਬਾਬਾ ਜੀ ਕੋਈ ਖੂਹ ਮਸ਼ਹੂਰ ਹੈ ਨਾ ਜੇ ਨਾਂ ਹਜੇ ਵੀ ਕੋਣ? ਆ ਇੱਥੇ ਇੱਕ ਚੁੱਪਸ਼ਾਹ ਦਾ ਖੂਹ ਹੈਗਾ। ਅੱਛਾ ਚੁੱਪਸ਼ਾਹ ਦਾ ਖੂਹ ਹੈਗਾ, ਉਹ ਵਗਦਾ ਹੈ। ਅੱਛਾ। ਉੱਥੇ ਮੇਲਾ ਵੀ ਚੁੱਪਸ਼ਾਹ ਦਾ ਲੱਗਦਾ ਹੈ 15 ਜੇਠ ਨੂੰ। ਹਾਂਜੀ ਬੜਾ ਤੇ ਹੋਰ ਸਰਦਾਰਾਂ ਦੇ ਬਾਹਰ ਪੈਲੀ ਦੇ ਖੂਹ ਹੁੰਦੇ ਨੇ ਮਸ਼ਹੂਰ, ਇਹਦੇ ਕਈ ਹੁੰਦੇ ਨੇ ਫਲਾਣਾ ਹੋਰ ਆਨਿਆਈ ਵਾਲਾ ਖੂਹ ਤੇ ਫਲਾਣੇ ਵਾਲਾ ਖੂਹ, ਖੂਹ ਹਾਂ। ਬੜੇ ਹੁੰਦੇ ਨੇ ਜੀ। ਹੁੰਦੇ ਸਨ। ਇਹ ਮੇਰੇ ਤੁਹਾਡੇ ਪਿੰਡ ਨਾਈਆਂ ਵਾਲੇ ਹੁੰਦਾ ਨਹੀਂ ਸੀ। ਨਾਈਆਂ ਵਾਲੇ ਸਾਡੇ ਨਾ ਖੂਹ ਨੇਸ਼ੀ ਹੈਗਾ, ਹਾਂ ਉੱਥੇ ਦੇ ਨਾ ਆਪਣਾ ਡੇਰਾ ਹੀ ਸੀ ਅੱਛਾ ਤੇ ਇਧਰ ਪੱਕੇ ਡੇਰੇ ਆਂਦੇ ਨੇ ਖੂਹ ਹੈਗਾ ਸੀ। ਅੱਛਾ ਹਾਂ ਪੱਕੇ ਡੇਰੇ ਦੇ ਨਾਲ ਪੱਕਾ ਡੇਰਾ ਤੇ ਉੱਥੇ ਖੂਹ ਹੈਗਾ ਸੀ। ਹਾਂ। ਬਾਬਾ ਜੀ ਜਿਹੜੇ ਤੁਹਾਡੇ ਪਿੰਡੋਂ ਗਏ ਨੇ ਤਾਂ ਸਰਦਾਰ, ਹਾਂਜੀ ਤੁਹਾਨੂੰ ਪਤਾ ਕੋਈ ਉਹਨਾਂ ਜਾਤ ਕਿਹੜੀ ਸੀ? ਜਿਵੇਂ ਸਾਡੇ ਮੁਸਲਮਾਨਾਂ ਜਾਤਾਂ ਹੁੰਦੀਆਂ, ਉਹਨਾਂ ਕਿਹੜੀ ਜਾਤ ਦੇ ਹਨ? ਜ਼ਾਦ ਉਹਨਾਂ ਮੈਨੂੰ ਐਡਰੈਸ ਪਤਾ ਲਿਖ ਕੇ ਦਿੱਤਾ ਸੀ, ਉਹ ਐਡੀ ਕੁ ਚਿੱਠ ਸੀ, ਉਹ ਮੈਂ ਗਵਾ ਬੈਠਾ। ਗੱਲ ਤੇ ਸੱਚੀ ਕਰਨੀ ਚਾਹੀਦੀ ਹੈ। ਤੇ ਉਂਝ ਜਾਣਦੇ ਸੀ ਵੀ ਕਿਸੇ ਦਾ ਲੱਗੇ ਤੇ ਆਓ, ਤੁਹਾਨੂੰ ਤੁਸੀਂ ਸਾਡੇ ਰਾਜੇ ਜੇ ਇਦਾਂ ਸੰਭਾਲਾਂਗੇ ਵੀ ਭੈਣਾਂ ਭਰਾਵਾਂ ਤੋਂ ਵੱਧ ਕੇ ਤੁਹਾਨੂੰ ਲੱਤ ਪੱਤ ਕੇ ਭੇਜਾਂਗੇ, ਯਾਨੀ ਬੜਾ ਕੁਝ ਦੇ ਕੇ ਅਰਥੋਂ ਦੇ ਕੇ ਭੇਜਾਂਗੇ। ਲੇਕਿਨ ਇਹ ਵੀ ਮਜਬੂਰੀਆਂ ਵੀਜ਼ਿਆਂ ਦੀਆਂ ਤੇ ਨਹੀਂ ਫਿਰ ਜਾ ਸਕਦੇ, ਤੇ ਫਿਰ ਹੁਣ ਕੀ ਕਰਨਾ। ਇਹ ਸਾਡੀ ਦੁਕਾਨ ਹੈ ਨਾ, ਦੁਕਾਨਾਂ ਨੇ ਅੱਜ ਜਿਹੜੀਆਂ 4-5 ਇਹਦੇ ਪਿੱਛੇ ਨੇ ਮਕਾਨ ਹੈ। ਹੂੰ। ਇਹ ਮਕਾਨ 4 ਨੇ, ਹੂੰ। ਇੱਕੋ ਜਿਹੇ ਨੇ 4, ਅੱਛਾ ਇੱਕੋ ਜਿਹੇ ਬਣੇ ਨੇ। ਆ ਇੱਕ ਸ਼ਮਸ਼ੀਰ ਸਿੰਘ, ਅੱਛਾ ਉਹਦਾ ਦਾਦਾ, ਉਹਦੇ ਨਾਂ ਦਾ ਨਹੀਂ ਪਤਾ, ਤੇ ਉਹਨਾਂ ਦੇ ਮਕਾਨ ਨੇ ਆਏ ਅੱਛਾ ਹੈ। ਇਹ 4 ਮਕਾਨ, ਉਹ ਸ਼ਮਸ਼ੀਰ ਸਿੰਘ ਇੱਥੇ ਆਇਆ ਸੀ, ਅੱਛਾ ਅੱਛਾ ਉਹਨੂੰ ਵਿਖਾਇਆ ਸੀ, ਅਸੀਂ ਆਪਣੇ ਹੱਥੀਂ ਮਕਾਨ ਵਿਖਾਏ ਨੇ ਆ। ਉਹ ਫਿਰ ਆਣ ਕੇ ਤੇ ਬੜੇ ਪਿੱਲਰਾਂ ਨਾਲ ਜੱਫੀਆਂ ਪਾ ਕੇ ਤੇ ਚੁੰਮਦਾ ਸੀ, ਬੜਾ ਪਿਆਰ ਕਰਦਾ ਸੀ ਉਹਨੂੰ। ਹਾਂ ਬਚਪਨਾ ਯਾਦ ਆ ਗਿਆ, ਬਚਪਨਾ ਯਾਦ ਆ ਗਿਆ। ਇੱਥੇ ਫਿਰ ਉਹ ਸਾਰਾ ਉਹਨਾਂ 4 ਮਕਾਨ ਨੇ, ਇੱਥੇ ਫਿਰ ਇੱਥੇ 4 ਘਰ ਰਹਿੰਦੇ ਨੇ। ਬੜੇ ਪਿਆਰ ਦੇ ਨਾਲ ਉਹਨੂੰ ਪਾਇਆ, ਉਹਨੂੰ ਪਾਣੀ ਪਿਆਇਆ, ਬੜਾ ਪਿਆਰ ਕੀਤਾ ਉਹਨਾਂ ਨਾਲ ਵੀ ਹੈ। ਉਹਨੇ ਵੀ ਬੜਾ ਪਿਆਰ ਕੀਤਾ ਤੇ ਉਹਨੂੰ ਆਖਿਆ ਕਿ ਵੀ ਇੱਥੇ ਰਾਤ ਰਹੋ ਸਾਡੇ ਕੋਲ। ਉਹਨੇ ਆਖਿਆ ਨਹੀਂ ਮੈਂ ਹੁਣ ਨਾ ਜਾਣਾ। ਉਹ ਫਿਰ ਵੜੈਚ ਸ਼ਮਸ਼ੀਰ ਸਿੰਘ, ਸਤਨਾਮ ਸਿੰਘ, ਇਹ ਜਿਹੜੇ ਨਾ ਫਿਰ 3-4 ਜਿਹੜੇ ਨਾ ਚਲੇ ਗਏ, ਕਿਉਂਕਿ ਦਲੇਰ ਮਹਿਤੇ ਆਪਣਾ ਦਲਮੀਰ ਮਹਿਤੀ, ਉਹ ਦਲਮੀਰ ਸਿੰਘ, ਦਲਮੀਰ ਸਿੰਘ ਉਹ ਇੱਥੋਂ ਦਾ ਰਹਿਣ ਵਾਲਾ ਸੀ ਨਾ, ਉਹਨੂੰ ਉਹਦਾ ਘਰ ਵੇਖਣ ਆਏ ਸਨ।
ਪਿੰਡ ਵੇਖਣ ਆਏ ਸਨ ਤੇ ਉਹ ਹੁਣ ਦੱਸਿਆ ਹੋਏਗਾ ਜਾ ਕੇ ਤੇ ਉਹ ਖੁਸ਼ ਹੋਇਆ ਹੋਏਗਾ। ਹਾਂ ਹਾਂਜੀ। ਰਾਬਤਾ ਨਹੀਂ ਆਉਂਦਾ ਨਾ। ਬਾਬਾ ਜੀ ਹਾਂਜੀ ਤੁਸੀਂ ਦੱਸੋ ਕਿਸੇ ਨਾਲ ਰਾਬਤਾ ਤੁਹਾਡਾ ਨਾ ਹੋਇਆ, ਦਿਲ ਕਰਦਾ ਉਹਦੇ ਨਾਲ ਗੱਲ ਕਰਨ ਨੂੰ ਆਪਣੇ ਪਿੰਡ ਵਾਲਿਆਂ ਉਹ ਨਾਲ? ਜਿਹੜੇ ਇੱਥੋਂ ਯਾਤਰੀ ਦੇ ਗਏ ਸੀ ਨਾ ਬਾਬੇ, ਅੱਛਾ, ਤੇ ਜਿਹੜੇ ਸਾਨੂੰ ਉੱਥੇ ਸੱਚੇ ਸੌਦੇ ਮਿਲੇ ਸੀ, ਕੀ ਉਹਨਾਂ ਨਾਂ ਦੱਸੋ ਨਾ ਦੁਬਾਰਾ ਫਿਰ। ਇੱਕ ਦਾ ਨਾਮ ਕਰਤਾਰ ਸਿੰਘ ਸੀ, ਅੱਛਾ, ਇੱਕ ਰਣਜੀਤ ਸਿੰਘ ਸੀ, ਹੂੰ, ਹੈ ਬਾਬੇ ਵਡੇਰੇ ਹੋਏ ਸੀ। ਅੱਛਾ, ਉਹ ਮੇਰੀ ਸੱਸ ਤੇ ਹੁਣ ਫੌਤ ਹੋ ਗਈ ਹੈ, ਜੋ ਹੁਣ ਜਿੰਦੀ ਹੁੰਦੀ ਤੇ ਮੈਂ ਤੁਹਾਨੂੰ ਉਹਦੇ ਜਿਹਨੂੰ ਨਾਲ ਲੈ ਕੇ ਆਏ ਨੇ ਹਾਂ, ਵਾਸਤੇ। ਹਾਂਜੀ ਹਾਂਜੀ, ਅੱਜ ਤੋਂ 7-8 ਸਾਲ ਪਹਿਲੇ ਦੀ ਗੱਲ ਹੈ। ਅੱਛਾ ਅੱਛਾ। ਹੈਂ। ਤੇ ਅਗਰ ਉਹ ਬਾਬੇ ਮਰ ਗਏ ਹੋਏ ਫੇਰ ਮਰ ਗਏ ਉਹਦਾ ਕੋ ਉਹਨਾਂ ਦੀਆਂ ਲਾਦਾਂ ਹੈਗੀਆਂ ਨੇ ਜੋ ਸਾਨੂੰ ਉਹ ਰਾਬਤਾ ਕਰਨ ਮੁਹੱਬਤ ਪਿਆਰ ਨਾਲ ਰਾਬਤਾ ਹਾਂ, ਕਰਨਗੇ ਰਾਬਤਾ ਤੇ ਕਰਨਗੇ। ਅਸੀਂ ਵੀ ਮਿਲ ਲਾਂਗੇ, ਕਿਉਂ ਤੇ ਨਹੀਂ? ਜੇ ਨਹੀਂ ਕਰਨਗੇ ਤੇ ਉਹਨਾਂ ਦੀ ਮੌਜ ਹੈ। ਹੈਂ। ਤੁਹਾਡਾ ਦਿਲ ਕਰਦਾ ਹਾਂ, ਦਿਲ ਕਰਦਾ ਹੈ। ਜਿਹੜਾ ਇਹਦਾ ਕਰਪਾਰ ਸਿੰਘ ਬਲਦਾਨ ਸਿੰਘ ਹਾਂ, ਤੇ ਉਹਨੂੰ ਇੱਥੇ ਜਿਹੜਾ ਨਾ ਉਹ ਕਰਪੂ ਕਹਿੰਦੇ ਹੁੰਦੇ ਸਨ ਹਾਂ ਸਾਰੇ। ਉਹ ਵੀ ਚਲਾਕ ਸੀ, ਸ਼ਤਾਨ ਸੀ, ਤੇ ਬੱਚੇ ਵੀ ਜਿਹੜੇ ਨੇ ਫਿਰ ਜਿਵੇਂ ਹੁੰਦੇ ਨੇ ਕਰਪੂ ਤੇ ਉਹ ਸਾਰੇ ਕਰਪੂ ਦੇ ਨਾਂ ਤੋਂ ਨਾ ਬੜੇ ਪਛਾਣਦੇ ਨੇ ਉਹਨੂੰ। ਤੇ ਉਹ ਜੇ ਦੁਨੀਆ ਤੋਂ ਸਬਰ ਕਰ ਗਿਆ ਤੇ ਫਿਰ ਹਾਂ। ਬੱਚਿਆਂ ਦੇ ਨਾਲ ਅਸੀਂ ਰਾਬਤਾ ਕਰਨੇ ਆ, ਖੁਸ਼ੀ ਹੋਏਗੀ ਸਾਨੂੰ। ਹਾਂਜੀ, ਸਾਨੂੰ ਬੱਚਿਆਂ ਨਾਲ ਵੀ ਮਿਲ ਕੇ ਖੁਸ਼ੀ ਹੋਏਗੀ। ਤੁਸੀਂ ਆ ਨੰਬਰ ਲਿਖ ਲਓ ਮੇਰਾ, ਨੰਬਰ ਤੁਹਾਡਾ ਹੀ ਲੈ ਲੈਨੇ ਆ, ਠੀਕ ਹੈ ਵਿੱਚ ਹਾਂ ਨੰਬਰ ਲੈ ਲਓ, ਤੇ ਜੇ ਉਹਨਾਂ ਦੇ ਬੱਚੇ ਰਾਬਤਾ ਕਰਨਗੇ ਤੇ ਅਸੀਂ ਹਾਜ਼ਰ ਹੋ ਜਾਾਂਗੇ। ਸਾਡੇ ਵੱਡੇ ਜਿਹੜੇ ਨੇ ਨਾ, ਸ਼ੇਰ ਮੁਹੰਮਦ ਅਮਨਦੀਨ ਬਾਬਾ ਗੌਂਸ਼ ਮੇਰਾ ਚਾਚਾ ਸੀ, ਗੌਂਸ਼ ਵੀ ਤੇ ਅਮਨਦੀਨ ਵੀ। ਇਹ ਮੇਰਾ ਇੱਕ ਤਾਇਆ ਸੀ, ਇੱਕ ਚਾਚਾ ਸੀ, ਇੱਕ ਬਾਬਾ ਲੱਦਾ ਸੀ। ਹੈਂ, ਸਾਡਾ ਦਾਦਾ ਸੀ ਰਮਜ਼ਾਨ, ਰਾਹ ਰਮਜ਼ਾਨ ਉਹਨੂੰ ਆਦੇ ਸਨ। ਉਹ ਹਕੀਮ ਵੀ ਮੰਨਿਆ ਪਰਵੰਨਿਆ ਸੀ, ਅੱਛਾ, ਜਿਹਨੂੰ ਹਿਕਮਤ ਵੀ ਕਰਦਾ ਸੀ, ਦੇਸੀ ਹਿਕਮਤ। ਜਿਹਨੂੰ ਜ਼ਬਾਨੋਂ ਕਹਿ ਦਿੰਦਾ ਸੀ ਨਾ ਤੂੰ ਠੀਕ ਹੋ ਗਿਆ, ਉਹ ਠੀਕ ਵੀ ਹੋ ਜਾਂਦਾ ਸੀ। ਸ਼ਿਫਾ ਹੁੰਦੀ ਸੀ। ਰਾਹ ਰਮਜ਼ਾਨ ਤੋਂ ਨਾ ਇਹ ਸਾਰੇ ਜਿਹੜੇ ਵਡੇਰੇ ਹੋਣ ਲਿਖੇ ਨੇ ਨਾ, ਇਹ ਸਾਰਿਆਂ ਨੂੰ ਮੈਂ ਇਕੱਠਿਆਂ ਕਰਦਾ। ਬਾਬਾ ਜੀ ਤੁਹਾਨੂੰ ਪਤਾ ਜਿਹਨਾਂ ਤੁਹਾਨੂੰ ਬਾਬੇ ਉੱਥੇ ਮਿਲੇ ਹਾਂ, ਤੁਸੀਂ ਮਿਲਣ ਗਏ ਜਿਨ੍ਹਾਂ ਨੂੰ ਆਪਣੀ ਸੱਸ ਨੂੰ ਨਾਲ ਲੈ ਕੇ, ਉਹ ਕਿੱਥੇ ਰਹਿ ਰਹੇ ਨੇ ਪਤਾ ਤੁਹਾਨੂੰ? ਉਹਨਾਂ ਦੱਸਿਆ ਉਹ ਪਾਣੀਪਤ ਕਰਨਾਲ ਰਹਿ ਰਹੇ ਨੇ। ਪਿੰਡ ਦਾ ਨਾਂ ਨਹੀਂ ਦੱਸਿਆ? ਪਿੰਡ ਦਾ ਨਾਂ ਨਹੀਂ ਦੱਸਿਆ। ਉਹ ਪਾਣੀਪਤ ਕਰਨਾਲ ਦੇ ਵਿੱਚ ਉਹਨਾਂ ਰੋਹਤਕ ਨਹੀਂ, ਰੋਹਤਕ ਹੈਂ। ਪਿੰਡ ਹੋ ਸਕਦਾ ਰੋਹਤਕ ਹੀ ਹੋਵੇ, ਲੇਕਿਨ ਕਰਨਾਲ ਚ ਨੇ, ਨਾ ਪਤਾ। ਪਾਣੀਪਤ ਕਰਨਾਲ ਹੈ ਯਾਤਰੀ ਦੇ। ਉਹਨਾਂ ਕਿਹਾ ਅਸੀਂ ਜਿੰਨੇ ਯਾਤਰੀ ਸਰਦਾਰ ਗਏ ਆ ਨਾ, ਅਸੀਂ ਇੱਕੇ ਜਗ੍ਹਾ ਦੇ ਇੱਕੇ ਪਿੰਡ 'ਚ ਰਹਿੰਦੇ। ਅੱਛਾ ਬਾਬਾ ਜੀ, ਅਗਰ ਤੁਹਾਡੇ ਪਿੰਡ ਦੇ ਹੁਣੇ ਕਰਾਈ ਰਾਬਤਾ ਤੁਹਾਡੇ ਪਿੰਡ, ਤੁਹਾਨੂੰ ਕਿਵੇਂ ਦਾ ਮਹਿਸੂਸ ਹੋਏਗਾ ਅਗਰ ਹੁਣੇ ਤੁਹਾਡੇ ਪਿੰਡ ਦੇ ਕਿਸੇ ਬੰਦੇ ਨਾਲ ਰਾਬਤਾ ਕਰਾ ਦੇ? ਕਰਵਾ ਜਿਹੜੇ ਇੱਥੋਂ ਗਏ ਨੇ ਦਿਓ, ਸਰਦਾਰ। ਸਾਨੂੰ ਬੜੀ ਖੁਸ਼ੀ ਹੋਵੇਗੀ। ਹਾਂ, ਸਾਨੂੰ ਇਹ ਤੇ ਚੰਨ ਜਣੀ ਖੁਸ਼ੀ ਹੋਵੇ। ਚਲੋ ਕੋਸ਼ਿਸ਼ ਕਰਨੇ ਆ ਜੀ, ਸਾਡੇ ਨਾਲ ਮਿਲ ਕੇ ਨਾ ਹੁਣੇ ਤੁਹਾਨੂੰ ਹਾਂ ਤੇ ਮਿਲਾਂਗੇ ਤੁਹਾਨੂੰ, ਠੀਕ ਹੈ? ਹਾਂ, ਸਾਨੂੰ ਬੜੀ ਖੁਸ਼ੀ ਹੋਵੇਗੀ। ਠੀਕ ਹੋ ਗਿਆ ਬਾਬਾ ਜੀ, ਤੁਹਾਡੀ ਬੜੀ ਮਿਹਰਬਾਨੀ। ਤੁਸੀਂ ਸਾਨੂੰ ਇੰਨਾ time ਦਿੱਤਾ। ਨੰਬਰ ਮੇਰਾ ਲੈ ਲਓ, ਨੰਬਰ ਲੈ ਉਹ ਲਓ। ਬਾਅਦ ਚ ਲੈਣੇ ਆ, ਤੁਹਾਨੂੰ ਨੰਬਰ ਲੈ ਲੈਣਾ, ਦੇ ਦਾਂਗੇ ਸਕਰੀਨ ਤੇ। ਹੂੰ। ਨਾਜ਼ਰੀਨ, ਮਜ਼ੀਦ ਐਵੇਂ ਦੇ 1947 ਦੇ ਵੰਡ ਵੇਲੇ ਦੀਆਂ ਵੀਡੀਓ ਵੇਖਣ ਵਾਸਤੇ ਅਗਰ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ, ਤਾਂ ਕਿ ਜ਼ਿਆਦਾ ਲੋਕਾਂ ਕੋਲ ਜਿਹੜੀ ਵੀਡੀਓ ਪਹੁੰਚੇ। ਜੇ ਆਪਣੇ ਪਿੰਡ ਵੇਖਣਾ ਚਾਹੁੰਦੇ ਲੈਂਦੇ ਪੰਜਾਬ ਵਾਲੇ ਆਪਣਾ ਪਿੰਡ ਵੇਖ ਸਕਣ, ਸਾਡੇ ਕੋਲ ਕਮੈਂਟ ਕਰਨ, ਕਮੈਂਟ ਵਿੱਚ ਆਪਣੇ ਪਿੰਡ ਦਾ ਨਾਮ, ਜ਼ਿਲ੍ਹਾ ਲਾਜ਼ਮੀ ਦੱਸਿਆ ਕਰੋ, ਤਾਂ ਕਿ ਸਾਨੂੰ ਪਿੰਡ ਲੱਭਣ 'ਚ ਆਸਾਨੀ ਰਹੇ। ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਤੱਕ ਮੈਨੂੰ ਅਕਰਮ ਸਾਹਿਬ ਦਿਓ ਇਜਾਜ਼ਤ, ਰੱਬ ਰੱਖੇ ਜੀ।